अच्छा दोस्तों, यूरोप ਵਿੱਚ ਬਹੁਤ ਜ਼ਿਆਦਾ ਇਸ ਵੇਲੇ ਸਰਦੀ ਪੈ ਰਹੀ ਹੈ ਔਰ ਉਸ ਦੇ ਬਾਵਜੂਦ ਜਿਹੜੇ ਇੱਥੇ ਸਾਡੇ ਦੋਸਤ ਭਰਾ ਸਾਡੇ ਮੁਲਕਾਂ ਤੋਂ ਆਏ ਨੇ ਖੂਬ ਮਿਹਨਤ ਕਰ ਰਹੇ ਨੇ ਖੇਤਾਂ ਦੇ ਵਿੱਚ। ਖਾਸ ਤੌਰ ਤੇ ਮੈਂ ਜ਼ਿਕਰ ਕਰਾਂਗਾ ਜਿਹੜੇ ਮਜ਼ਦੂਰੀ ਕਰਦੇ ਨੇ, ਵਾਈ ਬੀਜੀ ਕਰਦੇ ਨੇ, ਜ਼ਿਮੀਦਾਰਾ ਕਰਦੇ ਨੇ। ਪਾਕਿਸਤਾਨ ਸ਼ਾਇਦ ਇਹਨਾਂ ਨੇ ਕਦੀ ਅਗਰ ਇਹਨਾਂ ਦੇ ਡੰਗਰ ਹੈ ਨੇ ਤਾਂ ਉਹਨਾਂ ਨੂੰ ਪੱਠੇ ਪਾਣੀ ਤੱਕ ਨਾ ਡਾਇਆ ਹੋਏ, ਲੇਕਿਨ ਇੱਥੇ ਜਨਾਬ ਇਹਨਾਂ ਨੂੰ ਐਸਾ ਕੰਮ ਕਰਨਾ ਪੈਂਦਾ ਜਿਨ੍ਹਾਂ ਨਾਲ ਕਦੀ ਸੋਚਿਆ ਨਹੀਂ ਸੀ, ਕਿਉਂਕਿ ਇੱਥੇ ਤੁਸੀਂ ਨਾ ਕਰੋਗੇ ਤੇ ਰੋਟੀ ਰੋਜ਼ੀ ਜਿਹੜੀ ਨਾ ਕਿੱਥੋਂ ਖਾਓਗੇ। ਕਿਰਾਇਆ ਚੜ੍ਹ ਜਾਂਦਾ ਮਕਾਨ ਦਾ ਉੱਤੇ, ਠੀਕ ਹੈ ਨਾ, ਰੋਟੀ ਖਾਣੀ ਹੈ, ਫਿਰ ਪਿੱਛੇ ਪਾਕਿਸਤਾਨ ਆਪਣੀ ਥੋੜੀ ਬਹੁਤੀ ਜਮਾ ਪੂੰਜੀ ਘੱਲਣੀ ਹੁੰਦੀ ਹੈ ਬੁੱਢੇ ਮਾਂ ਬਾਪ ਵਾਸਤੇ। ਤੇ ਸਵੇਰੇ ਸਵੇਰੇ ਧੁੰਦਾਂ ਦੇ ਵਿੱਚ ਜਦੋਂ ਪੈਲੀਆਂ ਜਾ ਕੇ ਕੰਮ ਕਰਨਾ ਪੈਂਦਾ, ਫਿਰ ਦੌੜ ਕੇ ਕੰਮ ਕਰਨਾ ਪੈਂਦਾ। ਹੱਡ ਹਰਾਮੀ ਨਹੀਂ ਇੱਥੇ ਚੱਲਦੀ ਕਿ ਬੰਦਾ ਆਖੇ ਕਿ ਚੱਲ ਯਾਰ ਮਾਲਕ ਜਿਹੜਾ ਸਿਰ ਤੇ ਹੈਗਾ ਤੇ ਲੰਮੇ ਪੈ ਰਹਿੰਦੇ ਆ। ਕੰਮ ਕਰਨਾ ਪੈਂਦਾ, ਰੋਟੀ ਦਾ ਵਕਫਾ ਅੱਧੇ ਘੰਟੇ ਦਾ ਮਿਲਦਾ, ਉਸ ਤੋਂ ਬਾਅਦ ਸਵੇਰ ਤੋਂ ਲੈ ਕੇ ਰਾਤ ਤੱਕ ਚੱਲ ਕੰਮ ਸ਼ੁਰੂ ਕਰਨ ਦਾ ਤੇ ਟਾਈਮ ਹੈ, ਕੰਮ ਮੁਕਾਉਣ ਦਾ ਕੋਈ ਟਾਈਮ ਨਹੀਂ ਹੈਗਾ। ਬਹੁਤ ਸਾਰੇ ਦੋਸਤ ਮੈਨੂੰ ਪੁੱਛਦੇ ਨੇ ਕਿ ਜੀ ਅਸੀਂ ਵੀ ਬਾਹਰ ਆਉਣਾ ਚਾਹੁੰਦੇ ਹਾਂ, ਨਾ ਸਾਡੇ ਕੋਲ ਪੈਸਾ, ਨਾ ਸਾਡੇ ਕੋਲ ਬੈਂਕ ਸਟੇਟਮੈਂਟ ਹੈ, ਨਾ ਸਾਡੀ ਟਰੈਵਲ ਹਿਸਟਰੀ ਹੈ, ਤੇ ਯਾਰ ਫਿਰ ਮੈਂ ਕੀ ਤੁਹਾਨੂੰ ਦੱਸ ਸਕਣਾ। ਇਹਦਾ ਤਾਂ ਕੋਈ ਹੱਲ ਮੇਰੇ ਕੋਲ ਨਹੀਂ ਹੈਗਾ ਨਾ ਮੈਂ ਕੋਈ ਮਤਲਬ ਵੀਜ਼ਿਆਂ ਦਾ ਕੰਮ ਕਰਨਾ ਤੇ ਨਾ ਹੀ ਮੇਰੇ ਕੋਲ ਵੀਜ਼ੇ ਹੈ ਨੇ। ਮੈਂ ਤੇ ਉਹਨਾਂ ਲੋਕਾਂ ਨੂੰ ਤਰੀਕੇ ਦੱਸਣਾ ਕਿ ਜਿਨ੍ਹਾਂ ਕੋਲ ਥੋੜੀ ਬਹੁਤੀ ਸਟੇਟਮੈਂਟਸ ਵਗੈਰਾ ਹੈਗੀ ਹੈ, ਲੀਗਲ ਤਰੀਕੇ ਨਾਲ ਇੱਥੇ ਆਓ। ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਲੋਕ ਆਏ ਨੇ ਉਹਨਾਂ ਦੇ ਬਹੁਤ ਬੁਰੇ ਹਾਲਾਤ ਨੇ। ਅੱਲਾਹ ਤਾਲਾ ਉਹਨਾਂ ਵਾਸਤੇ ਆਸਾਨੀਆਂ ਪੈਦਾ ਕਰੇ। 8-8 10-10 ਸਾਲ ਤੋਂ ਪਾਕਿਸਤਾਨ ਨਹੀਂ ਗਏ ਔਰ ਅੱਗੋਂ ਵੀ ਕੋਈ ਉਮੀਦ ਇਸ ਲਈ ਨਹੀਂ ਕਿ ਹਲੇ ਉਹਨਾਂ ਦੇ ਕਾਗਜ਼ ਹੀ ਨਹੀਂ ਬਣੇ, ਪੇਪਰ ਹੀ ਨਹੀਂ ਬਣੇ। ਫਿਰ ਲੋਕੀ ਇੱਥੇ ਜਾ ਕੇ ਜਦੋਂ ਇਹਨਾਂ ਨੂੰ ਵੇਖੀਦਾ ਕੰਮ ਕਰਦੇ ਆ, ਮਜ਼ਦੂਰੀ ਉਹਨਾਂ ਦੀ ਅਗਰ 100 ਰੁਪਇਆ ਦਿਹਾੜੀ ਹੈ ਤੇ ਉਹਨਾਂ ਨੂੰ ਮਿਲਦੀ ਹੈ 50 40 45। ਫਿਰ ਉਹ ਵੀ ਇੱਕ ਇਹਨਾਂ ਦੀ ਤਸਹੀਕ ਹੈ, ਇਸਤਿਸਾਲ ਹੋ ਰਿਹਾ। ਔਰ ਸਾਡੇ ਜੋ ਦੇਸੀ ਨੇ ਉਹ ਤੇ ਬਹੁਤ ਹੀ ਜਿਹੜਾ ਨਾ ਕੁਝ ਲੋਕ ਉਹ ਦੇ ਆਪਣੇ ਦੇਸੀਆਂ ਦਾ ਖੂਨ ਨਿਚੋੜਦੇ ਨੇ, ਲੇਕਿਨ ਜਿਹੜੇ ਮਜ਼ਦੂਰ ਤਬਕਾ ਫਿਰ ਮਜ਼ਦੂਰੀ ਕਰਨੀ ਪੈਂਦੀ ਹੈ ਜਦੋਂ ਬਾਹਰ ਤੁਸੀਂ ਆ ਜਾਂਦੇ ਹੋ, ਠੀਕ ਹੈ ਨਾ, ਤੇ ਬਾਹਰ ਲੀਗਲ ਤਰੀਕੇ ਨਾਲ ਆਓ। ਇੱਥੇ ਬਹੁਤ ਸਾਰੇ ਮੈਂ ਲੋਕ ਵੇਖੇ ਨੇ ਫਿਰ ਜਦੋਂ ਉਹਨਾਂ ਕੋਲ ਪੇਪਰ ਨੇ ਨਾ, ਲੇਕਿਨ ਪਿੱਛੇ ਫੌਤੀਆਂ ਹੋ ਜਾਂਦੀਆਂ, ਜਾ ਨਹੀਂ ਸਕਦੇ। ਫਿਰ ਪੁਰਤਗਾਲ ਇੱਕ ਐਸਾ ਮੁਲਕ ਹੈ ਯੂਰਪ ਦਾ ਕਿ ਉੱਥੇ ਲੋਕੀ ਚਲੇ ਜਾਂਦੇ ਨੇ, ਉੱਥੇ ਕਮ ਸੇ ਕਮ ਫਾਈਲ ਲਾ ਕਰਕੇ ਤੁਸੀਂ ਤੇ ਇੱਕ ਉਮੀਦ ਲੱਗ ਜਾਂਦੀ ਹੈ ਕਿ ਤੁਹਾਡੇ ਡਾਕੂਮੈਂਟਸ ਬਣ ਜਾਣਗੇ ਔਰ TRC ਕਾਰਡ ਮਿਲਣ ਤੋਂ ਬਾਅਦ ਤੁਸੀਂ ਪਾਕਿਸਤਾਨ ਜਾ ਸਕਦੇ ਹੋ। ਲੇਕਿਨ ਇੱਕ ਯਾਦ ਗੱਲ ਮੇਰੀ ਰੱਖੋ ਕਿ ਪੁਰਤਗਾਲ ਇੱਕ ਯੂਰਪ ਦਾ ਗਰੀਬ ਤਰੀਨ ਮੁਲਕ ਹੈ। ਉੱਥੇ ਰੋਜ਼ਗਾਰ ਨਹੀਂ ਹੈਗਾ, ਉੱਥੇ ਜੌਬਸ ਨਹੀਂ ਹੈਗੀਆਂ। ਉੱਥੇ ਅਗਰ ਤੁਸੀਂ ਜਾਣਾ ਹੈ ਤੇ ਉੱਥੇ ਜਾ ਕੇ ਇਹੋ ਹੀ ਸਮਝੋ ਕਿ ਤੁਸੀਂ ਆਪਣੇ ਮੁਲਕਾਂ 'ਚ ਹੀ ਫਿਰਦੇ ਹੋਵੇ। ਅਗਰ ਉੱਥੇ ਜੌਬਸ ਹੈਗੀਆਂ ਨੇ ਤੇ ਹੁਨਰਮੰਦ ਲੋਕਾਂ ਦੀਆਂ ਨੇ, ਜਿਨ੍ਹਾਂ ਕੋਲ ਵਰਕ ਪਰਮਿਟ ਹੈ ਜਾਂ ਜਿਨ੍ਹਾਂ ਕੋਲ ਹੁਨਰ ਹੈ ਕੋਈ, ਜਾਂ ਅੱਛੀਆਂ ਕੁਆਲੀਫਾਈਡ ਲੋਕ ਨੇ, ਉਹਨਾਂ ਵਾਸਤੇ ਜੌਬਸ ਹੈਗੀਆਂ ਨੇ। ਲੇਬਰ ਤਬਕੇ ਵਾਸਤੇ ਉੱਥੇ ਕੋਈ ਜੌਬਸ ਨਹੀਂ, ਉਹ ਫਿਰ ਉੱਥੇ ਜਾ ਕੇ ਵਿਚਾਰੇ ਬੇਰੁਜ਼ਗਾਰ ਰਹਿੰਦੇ ਨੇ ਔਰ ਰੋਟੀ ਤੋਂ ਵੀ ਤਰਸ ਜਾਂਦੇ ਨੇ। ਇਹ ਰਿਐਲਿਟੀ ਹੈ। ਮੈਂ ਪੁਰਤਗਾਲ ਤੋਂ ਹੋ ਕੇ ਆਇਆ, ਮੈਂ ਤੁਹਾਨੂੰ ਕੋਈ ਹਵਾ 'ਚ ਗੱਲਾਂ ਨਹੀਂ ਮਾਰ ਰਿਹਾ। ਤੇ ਬੜੇ ਲੋਕ ਪੁੱਛਦੇ ਨੇ ਕਿ ਜੀ ਪੁਰਤਗਾਲ ਜਾਣਾ ਕਿਸ ਤਰ੍ਹਾਂ ਜਾਈਏ। ਪਾਕਿਸਤਾਨ ਰਹਿ ਕੇ ਬਸ ਇਹੀ ਹੁੰਦਾ ਕਿ ਕਿਸੇ ਤਰੀਕੇ ਨਾਲ ਉੱਡ ਕੇ ਅਸੀਂ ਬਾਹਰ ਚਲੇ ਜਾਈਏ। ਉਹ ਭਾਈ ਬਾਹਰ ਆ ਕੇ ਬੜੀਆਂ ਮਿਹਨਤਾਂ ਨੇ, ਅੱਲਾ ਦੀ ਕਸਮ, ਬਹੁਤ ਮਿਹਨਤਾਂ, ਬਹੁਤ ਸਟਰਗਲਸ ਨੇ। ਕੋਈ ਆਸਾਨ ਕੰਮ ਨਹੀਂ। ਇੱਕ ਬੰਦਾ ਅਗਰ ਇੱਥੇ ਆ ਜਾਂਦਾ ਵਿਜ਼ਿਟ ਵੀਜ਼ੇ ਤੇ ਔਰ ਆ ਕੇ ਚਲੋ ਜੀ ਮੈਂ ਹੁਣ ਕੰਮ ਸ਼ੁਰੂ ਕਰ ਦੇਣਾ, ਕੋਈ ਆਸਾਨ ਕੰਮ ਨਹੀਂ। ਨਾ ਇਹ ਕੰਮ ਲੱਭਦਾ, ਨਾ ਇਹਦਾ ਜ਼ੁਬਾਨ ਹੁੰਦੀ, ਨਾ ਤੁਹਾਡੇ ਕੋਲ ਹੁਨਰ ਹੈ, ਠੀਕ ਹੈ ਨਾ। ਤੇ ਬਾਹਰ ਆਣਾ ਤੇ ਉਸ ਤੋਂ ਪਹਿਲੇ 100 ਵਾਰੀ ਸੋਚੋ ਸਮਝੋ, ਫਿਰ ਆਪਣੇ ਆਪ ਨੂੰ ਦਾਅ ਤੇ ਲਾਓ, ਕਿਉਂਕਿ ਕੋਈ ਆਸਾਨ ਕੰਮ ਨਹੀਂ ਜੇ, ਠੀਕ ਹੈ ਜੀ। ਇਸ ਲਈ ਅਸੀਂ ਬਹੁਤ ਸਾਰੀਆਂ ਵੀਡੀਓਜ਼ ਬਣਾਉਂਦੇ ਰਹਿੰਦੇ ਤਾਂ ਕਿ ਤੁਹਾਨੂੰ ਭਰਾਵਾਂ ਨੂੰ ਬਾਹਰ ਦੇ ਫਾਇਦੇ ਵੀ ਦਸੀਏ, ਨੁਕਸਾਨਾਤ ਵੀ ਦਸੀਏ, ਇੱਥੋਂ ਦੇ ਲੱਖਾਂ ਡਾਲਰ ਦੀ ਕਮਾਈ ਵੀ ਦਸੀਏ ਤੇ ਇੱਥੋਂ ਦੇ ਉਹ ਵੀ ਚੀਜ਼ਾਂ ਤੁਹਾਨੂੰ ਦਸੀਏ ਕਿ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਵਿਚਾਰੇ ਜ਼ਲੀਲੋ ਖੁਆਰ ਹੁੰਦੇ ਨੇ ਵਿਚਾਰੇ ਸਾਡੇ ਜਿਹੜੇ ਪਰਦੇਸੀ ਭਾਈ ਨੇ। ਔਰ ਦੁੱਖ ਵੀ ਹੁੰਦਾ, ਖੁਸ਼ੀ ਵੀ ਹੁੰਦੀ ਹੈ ਕਿ ਚਲੋ ਅਗਰ ਉਹਨਾਂ ਦਾ ਖੁਆਬ ਸੀ ਕਿ ਬਾਹਰ ਜਾਈਏ ਤੇ ਪਹੁੰਚ ਗਏ ਨੇ। ਦੁੱਖ ਹੁੰਦਾ ਕਿ ਵੇਖੋ ਜੀ ਜਿਹੜਾ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਦਾ ਪਿਆ। ਈਵਨ ਕਿ ਕੈਨੇਡਾ, ਉੱਥੇ ਜਿਹੜੇ ਇੰਡੀਆ ਦੇ ਟਰੱਕ ਡਰਾਈਵਰ ਨੇ ਪੰਜਾਬੀ, ਉਹ ਟਰੱਕ ਦੀ ਜੌਬ ਕਰਦੇ ਨੇ ਤੇ ਉਹਨਾਂ ਨੂੰ ਵੀ ਠੇਕੇਦਾਰ ਜਦੋਂ ਉਹਨਾਂ ਦੀ 4-4 5-5 ਮਹੀਨੇ ਦੀਆਂ ਤਨਖਾਹਾਂ ਰੁਕ ਜਾਂਦੀਆਂ ਨੇ, 8-8 10-10 ਹਜ਼ਾਰ ਡਾਲਰ ਉਹਨਾਂ ਦਾ ਮਾਲਕ ਵੱਲ ਹੋ ਜਾਂਦਾ ਤੇ ਮਾਲਕ ਜਿਹੜਾ ਕੰਪਨੀ ਬੰਦ ਕਰ ਛੱਡਦਾ, ਸਾਰੇ ਪੈਸੇ ਹੜਪ ਕਰਕੇ ਸਾਈਡ ਤੇ ਨਵੇਂ ਨਾਂ ਤੋਂ ਕੰਪਨੀ ਖੋਲ ਲਈ। ਉਹ ਫਿਰ ਇhtਜਾਜ ਕਰਦੇ ਨੇ, ਪਿੱਟੋ ਕੁੱਟਾ ਉਹ ਪੈਂਦਾ, ਉਹ ਜਨਾਬ ਫਿਰ ਉਹਨਾਂ ਦੇ ਘਰਾਂ ਕੇ ਜਾ ਕੇ ਇhtਜਾਜ ਕਰਦੇ ਨੇ। ਤੇ ਇਸ ਲਈ ਬਾਹਰ ਦੇ ਜਿਹੜੀ ਲਾਈਫ ਹੈ ਨਾ ਉਹ ਇੱਕ ਵੱਖਰੀ ਲਾਈਫ ਹੈ, ਉਹਦੀ ਇੱਕ ਵੱਖਰੀ ਜਿਹੜੀ ਨਾ ਹੈਗੀ ਹੈ ਉਹ ਦੁਨੀਆ ਹੈਗੀ ਹੈ, ਠੀਕ ਹੈ ਨਾ। ਬੀਬੀਆਂ ਲੋਕੀ ਲੈ ਕੇ ਆ ਜਾਂਦੇ ਨੇ ਬਾਹਰ ਦੇ ਵਿੱਚ ਆਪਣੀਆਂ ਬੇਗਮਾਤ ਵਗੈਰਾ ਜਿਹੜੀਆਂ ਪਾਕਿਸਤਾਨ ਤੋਂ ਲੈ ਕੇ ਆਉਂਦੇ ਨੇ ਸ਼ਾਦੀ ਕਰਕੇ, ਉਹਨਾਂ ਦੇ ਤੇ ਦਿਲ ਨਹੀਂ ਲੱਗਦੇ ਕਿਉਂਕਿ ਸਾਰੀ ਦੁਨੀਆ ਕੰਮਾਂ ਤੇ ਕੱਲੀਆਂ ਘਰ ਬਹਿ ਰਹਿੰਦੀਆਂ ਨੇ। ਫਿਰ WhatsApp ਤੇ ਵੀਡੀਓ ਕਾਲ ਕਰਕੇ ਭੈਣ ਨੂੰ, ਭਰਾ ਨੂੰ, ਉਹਨੂੰ ਇੱਧਰ ਉੱਧਰ, ਲੇਕਿਨ ਕਿੰਨੀ ਕੁ ਦੇਰ ਉਹ ਅੱਧੀਆਂ ਬਿਮਾਰੀਆਂ ਉਹਨੂੰ ਲੱਗ ਜਾਂਦੀਆਂ ਨੇ, ਠੀਕ ਹੈ ਨਾ। ਤੇ ਬਾਹਰ ਦੇ ਫਾਇਦੇ ਨੇ ਤੇ ਜੇ ਨੁਕਸਾਨਾਤ ਵੀ ਹੈ ਨੇ। ਤੁਸੀਂ ਆਪਣੇ ਰਿਸ਼ਤਿਆਂ ਕੋ ਦੂਰ ਹੋ ਜਾਂਦੇ ਹੋ ਔਰ ਐਸੇ ਦੂਰ ਹੁੰਦੇ ਹੋ ਕਿ ਉਸ ਤੋਂ ਬਾਅਦ ਫਿਰ ਤੁਸੀਂ ਉੱਥੇ ਮਹਿਮਾਨਾਂ ਵਾਂਗਰ ਜਾਂਦੇ ਹੋ। ਘਰ ਤੁਹਾਡਾ ਆਪਣਾ, ਮਾਂ ਤੁਹਾਡੀ ਆਪਣੀ, ਭੈਣਾਂ ਭਰਾ ਤੁਹਾਡੇ ਆਪਣੇ, ਉਹਨਾਂ ਦੇ ਵਿੱਚ ਤੁਸੀਂ ਮਹਿਮਾਨਾਂ ਦੀ ਤਰ੍ਹਾਂ ਬੈਠੇ ਹੁੰਦੇ ਹੋ ਔਰ ਮਹੀਨੇ ਬਾਅਦ ਜਾਂ 2 ਹਫ਼ਤਿਆਂ ਬਾਅਦ ਤੁਸੀਂ ਵਾਪਸ ਆ ਜਾਣਾ ਹੁੰਦਾ ਔਰ ਇਸ ਤਰ੍ਹਾਂ ਜ਼ਿੰਦਗੀ ਦਾ ਸਫ਼ਰ ਖਤਮ ਹੋ ਜਾਂਦਾ। ਜਿੱਥੇ ਰਹੋ ਖੁਸ਼ ਰਹੋ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।